ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਹਿੰਦੂ ਦੱਸਿਆ ਗਿਆ ਹੈ, ਪਰ ਯੂਨਾਈਟਿਡ ਨੇਸ਼ਨਸ ਵਿੱਚ ਭਾਰਤ ਦੇ ਨੁਮਾਇੰਦੇ ਵੱਲੋਂ ਸਿੱਖ ਧਰਮ ਅਤੇ ਬੁੱਧ ਧਰਮ ਨੂੰ ਇੱਕ ਢਾਲ ਵਜੋਂ ਵਰਤ ਕੇ ਇਸਲਾਮ, ਈਸਾਈ ਧਰਮ ਅਤੇ ਯਹੂਦੀ ਧਰਮ ਵਾਲਿਆਂ ਨੂੰ ਵੰਗਾਰਿਆ ਗਿਆ ਹੈ। ਵਿਊਅਰਸ, ਇਹ ਮੁੱਦਾ ਕੀ ਹੈ, ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ बहुत बहुत शुक्रिया जी। डॉक्टर साहब, ये मुद्दा की है, इस बारे आप थोड़े विचार जानने चाहेंगे। देखो अगेन जिवें सरदार कपूर सिंह जिहड़े बड़े बड़े सिख स्कॉलर होए ने, वो ये कहंदे सी कि भी ये जिहड़ा ब्राह्मण दा माइंड है ये कन्वोल्यूटेड माइंड है, बहुत पेचीदा। जिवें कुंडली सप हुंदा है, उहदियां कुंडलां किन्नियां ने, इवें इहदे दिमाग 'च पेच ने। पर यह भी वो कहते सी कि भी ये सर्वाइवर है 3-4 हज़ार साल का, 1000 साल दियां उस जुत्तियां चों भी निकल गया। और ये उत्थों भी सोचता है जिथों तक आम बंदा तो की ईवन जिहड़ा ब्राइट भी है दूजियां तहजीबां दा बंदा वो नहीं सोच सकता, क्योंकि इस दे अंदर एक हिडन डिवियस करैक्टर है जिहड़ा कदे नज़र नहीं आता और उस तो तुसीं ਜਿਹੜਾ ਉਹ ਅੰਦਾਜ਼ਾ ਨਹੀਂ ਲਾ ਸਕਦੇ ਉਸ ਤੋਂ ਕਿ ਵੀ ਇਹ ਕਿੱਥੇ ਤੱਕ ਜਾਏਗਾ। ਹੁਣ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਅਸੀਂ ਉੱਥੇ ਪ੍ਰੋਟੈਸਟ ਕਰਦੇ ਹਾਂ ਪਿਛਲੇ 72 ਸਾਲ ਤੋਂ, ਖਾਸ ਤੌਰ ਤੇ 1950 ਜਦੋਂ ਇੰਡੀਅਨ ਕਨਸਟੀਟਿਊਸ਼ਨ ਬਣਦਾ ਹੈ ਕਿ ਸਿੱਖਾਂ ਨੂੰ, ਬੌਧੀਆਂ ਨੂੰ, ਜੈਨੀਆਂ ਨੂੰ ਆਰਟੀਕਲ 25(b) ਇੰਡੀਅਨ ਕਨਸਟੀਟਿਊਸ਼ਨ ਦਾ ਉਹ ਹਿੰਦੂ ਐਲਾਨਦਾ ਹੈ ਕਿ ਇੱਕ ਵਿਦ ਦਾ ਸਟ੍ਰੋਕ ਆਫ ਦਾ ਪੈਨ 3 ਵੱਡੇ ਮਜ਼ਹਬ ਜਿਹੜੇ ਨੇ ਉਹ हिंदू खाते च लै आंदे। फिर 50s ਦੇ ਵਿੱਚ ਹਿੰਦੂ ਸਕਸੈਸ਼ਨ ਐਕਟ, ਹਿੰਦੂ ਮੈਰਿਜ ਐਕਟ, ਐਡੋਪਸ਼ਨ ਐਂਡ ਮੇਨਟੇਨੈਂਸ ਐਕਟ, ਇਹ ਉਹ ਦੇ ਥੱਲੇ ਉਹਨੂੰ ਕੰਸੋਲੀਡੇਟ ਕਰ ਲਏ। ਪੰਜਾਬ ਦੇ ਵਿੱਚ ਅਸੀਂ ਅੱਜ ਜਦੋਂ ਸਟਰਗਲ ਦੀ ਗੱਲ ਕਰ ਰਹੇ ਹਾਂ ਕਿ ਭਾਈ ਕਿਵੇਂ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਇਕਨੋਮੀ ਦੀ, ਜਾਂ ਸਾਡੀ ਹੋਂਦ ਹੈ, ਜਿਹੜੇ 2-2 2.5 ਕਿੱਲੇ ਵਾਲੇ ਰਹਿ ਗਏ ਭਾਵੇਂ ਮਾਲਕ, ਉਹਨਾਂ ਨੂੰ ਬੇਜ਼ਮੀਨੇ ਕਰਕੇ ਜਿਹੜਾ ਉੱਥੇ ਅਡਾਨੀ ਅੰਬਾਨੀ ਲਿਆ ਕੇ ਔਰ ਉਹਨਾਂ ਨੂੰ ਉਵੇਂ ਹੀ ਮਾਈਗ੍ਰੈਂਟ ਲੇਬਰ ਬਣਾ ਦਿੱਤਾ ਜਾਏਗਾ ਜਿਵੇਂ ਯੂਪੀ ਬਿਹਾਰ ਦੀ ਲੇਬਰ ਅੱਜ ਪੰਜਾਬ 'ਚ ਕੰਮ ਕਰਨ ਆਉਂਦੀ ਹੈ। ਲੇਕਿਨ ਉੱਥੇ ਲੜਾਈ ਦਾ ਕੀ ਜਿਹੜਾ ਉਸ ਦਾ ਜਿਹੜਾ ਨੈਰੇਟਿਵ ਕੀ ਬਣਾਇਆ ਹੋਇਆ, ਪਰ ਤੁਸੀਂ ਦੇਖੋ ਵੀ ਹਿੰਦੂ ਧਰਮ ਦੇ ਨਾਂ ਥੱਲੇ ਉਹ ਇਹ ਸਮਝਦੇ ਨੇ ਕਿ ਇੰਟਰਨੈਸ਼ਨਲੀ ਜਦੋਂ ਇਸਲਾਮੋਫੋਬੀਆ ਦੀ ਗੱਲ ਇੰਟਰਨੈਸ਼ਨਲ ਸਟੇਜ ਤੇ ਹੋ ਰਹੀ ਹੈ, ਜਿਵੇਂ ਇਮਰਾਨ ਖਾਨ ਸਾਹਿਬ ਨੇ UN ਦੇ ਆਪਣੇ ਜਨਰਲ ਅਸੈਂਬਲੀ ਦੇ ਵੇਲੇ ਇਸ ਸਵਾਲ ਨੂੰ ਚੁੱਕਿਆ, ਟਰਕੀ ਨੇ ਚੁੱਕਿਆ ਔਰ ਇਸ ਗੱਲ ਨੂੰ ਕਿਹਾ ਜਾ ਰਿਹਾ ਕਿ ਭਾਈ ਜਿੱਥੇ ਐਂਟਾਈ ਸੈਮਿਟਿਜ਼ਮ ਜਿਹੜਾ ਹੈ ਇਹ ਮਾੜੀ ਗੱਲ ਹੈ ਔਰ ਇਸ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ, ਨਾਲ ਦੀ ਨਾਲ ਇਸਲਾਮੋਫੋਬੀਆ ਵੱਡੇ ਪੈਮਾਨੇ ਦੇ ਉੱਤੇ। ਔਰ ਜ਼ਾਹਰ ਹੈ ਕਿ ਜਿਹੜੀਆਂ ਕ੍ਰਿਸਚਨ ਫੋਰਸਿਸ ਨੇ ਉਹ ਵੀ ਪਹਿਲਾਂ ਕਮਿਊਨਿਸਟ ਕੰਟਰੀਜ਼ ਦੇ ਵਿੱਚ ਜਿਹੜਾ ਕ੍ਰਿਸਚਨਸ ਦੇ ਉੱਤੇ ਵੀ ਹੁੰਦਾ ਸੀ, ਜਾਂ ਚਾਈਨਾ ਦੇ ਹਵਾਲੇ ਨਾਲ ਹੈ। ਹੁਣ ਜਿਨ੍ਹਾਂ ਬੌਧੀਆਂ ਔਰ ਸਿੱਖਾਂ ਨੂੰ ਇੰਡੀਅਨ ਕਨਸਟੀਟਿਊਸ਼ਨ ਆਇਨ ਵੱਖਰੇ ਧਰਮ ਨਹੀਂ ਮੰਨਦਾ, ਹਿੰਦੂਆਂ ਦੇ ਥੱਲੇ ਰੱਖਦਾ ਹੈ, ਔਰ ਕਿੰਨਿਆਂ ਕੁ ਨੇ ਸਾਡੇ ਜਿਹੜੇ ਕੌਮ ਦੇ ਬੜੇ ਜਾਗਰੂਕ ਜਿਹੜੇ ਇਸ ਵੇਲੇ 100% ਸੋਸ਼ਲ ਮੀਡੀਆ ਤੇ ਫਾਰਮਰਸ ਦੇ ਉੱਤੇ ਹੀ ਗੱਲ ਤੁਰ ਰਹੀ ਹੈ, ਪਰ ਉਹ ਕਿਸ ਚਲਾਕੀ ਨਾਲ ਸਿੱਖ ਧਰਮ ਔਰ ਬੁੱਧ ਧਰਮ ਨੂੰ ਢਾਲ ਵੀ ਤੇ ਤਲਵਾਰ ਵੀ ਬਣਾ ਕੇ ਇਸਲਾਮ, ਕ੍ਰਿਸਚੀਅਨਿਟੀ ਔਰ ਯਹੂਦੀ ਤਿੰਨਾਂ ਦੇ ਬਰਾਬਰ ਲਿਆ ਕੇ ਖੜਾ ਕਰ ਰਹੇ ਨੇ। ਤੁਸੀਂ ਇਸ ਖਬਰ ਤੋਂ ਅੰਦਾਜ਼ਾ ਲਾਓ, ਯੂਨਾਈਟਿਡ ਨੇਸ਼ਨਸ ਦਾ ਜਨਰਲ ਅਸੈਂਬਲੀ ਦੇ ਜਿਹੜੇ 193 ਜਾਂ 194 ਵੀ ਕੋਰਟ ਹੁੰਦਾ ਹੈ, ਜੇ ਸੁਡਾਨ ਨੂੰ ਤੁਸੀਂ ਜੋੜ ਲਓ, ਉਹਨਾਂ ਦੇ ਸੈਸ਼ਨ 'ਚ ਜਿਹੜਾ ਭਾਰਤ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ, ਫਸਟ ਸੈਕਟਰੀ ਯੂਨਾਈਟਿਡ ਨੇਸ਼ਨ 'ਚ ਆਸ਼ੀਸ਼ ਸ਼ਰਮਾ, ਉਹਨੇ ਕੱਲ ਜਿਹੜਾ ਐਡਰੈਸ ਕੀਤਾ ਹੈ ਔਰ ਇਹ ਜਿਹੜਾ ਡਿਸਕਸ਼ਨ ਦਾ ਟੌਪਿਕ ਸੀ ਕਲਚਰ ਆਫ ਪੀਸ। ਇਸ ਦੇ ਉੱਤੇ ਆਸ਼ੀਸ਼ ਸ਼ਰਮਾ ਨੇ ਜੋ ਕਿਹਾ, ਔਰ ਇਹਨਾਂ ਦੀ ਨਿਊਜ਼ ਏਜੰਸੀ ਨੂੰ ਹੀ ਮੈਂ ਕੋਟ ਕਰ ਰਿਹਾ, ਹਾਲਾਂਕਿ ਮੈਂ ਬਾਹਰਲੇ ਸੋਰਸ ਵੀ ਦੇਖ ਲੈਂਦਾ, ਪਰ ਮੈਂ ਇਹਨਾਂ ਨੂੰ ਇਸ ਲਈ ਕੋਟ ਕਰਦਾ ਕਿਉਂਕਿ ਇਹਦੇ 'ਚ ਇਹ ਨਹੀਂ ਹੁੰਦਾ ਵੀ ਅਸੀਂ ਕੋਈ ਟਵਿਸਟ ਕਰ ਰਹੇ ਹਾਂ। ਔਰ ਇਹਦੀ ਹੈਡਲਾਈਨ ਹੈ, ਯੂਨਾਈਟਿਡ ਨੇਸ਼ਨ ਹੈਜ਼ ਫੇਲਡ to acknowledge violence against Sikhism, Hinduism, Buddhism, India. The first secretary in India's UN mission said the body failed to acknowledge the rise of hatred and violence
ਅਗੇਂਸਟ ਬੁੱਧਿਜ਼ਮ, ਹਿੰਦੂਇਜ਼ਮ ਐਂਡ ਸਿੱਖਿਜ਼ਮ। ਅੱਛਾ। ਹੁਣ ਇੱਥੇ ਇਹ ਸਭ ਤੋਂ ਵੱਡੇ ਬਣ ਗਏ ਨੇ ਐਡਵੋਕੇਟ ਕਿ ਜੀ ਮਤਲਬ ਤੁਸੀਂ ਐਂਟਾਈ ਸੈਮਿਟਿਜ਼ਮ ਦੀ ਗੱਲ ਕਰਦੇ ਹੋ ਯਹੂਦੀਆਂ ਦੇ ਖਿਲਾਫ, ਤੁਸੀਂ ਐਂਟਾਈ ਜਿਹੜਾ ਇਸਲਾਮੋਫੋਬੀਆ ਦੀ ਗੱਲ ਕਰਦੇ ਹੋ UN ਦੇ ਵਿੱਚ ਹੁੰਦੀ ਹੈ। ਇਹ ਤਿੰਨਾਂ ਧਰਮਾਂ ਦੇ ਖਿਲਾਫ ਜਿਹੜੀ ਵਾਇਲੈਂਸ ਹੈ, ਹਿੰਦੂਆਂ ਦੇ ਖਿਲਾਫ, ਸਿੱਖਾਂ ਦੇ ਖਿਲਾਫ, ਬੌਧੀਆਂ ਦੇ ਖਿਲਾਫ, ਉਹਦਾ ਕਿਉਂ ਨਹੀਂ ਜ਼ਿਕਰ ਕਰਦੇ? ਔਰ ਇਹ ਕਲਚਰ ਆਫ ਪੀਸ ਦੇ ਵਿੱਚ ਕਹਿ ਰਿਹਾ ਹੈ। ਹੁਣ ਇਹ ਜਿਹੜੇ ਤਿੰਨੋਂ ਹੀ ਧਰਮ ਨੇ, ਬਿਲਕੁਲ, ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ, ਇਹਨਾਂ ਨੂੰ ਐਬਰਾਹਮੈਨਿਕ ਰਿਲੀਜਨਸ ਵੀ ਕਹਿੰਦੇ ਨੇ, ਕਿਉਂਕਿ ਜਿਹੜੇ ਸਾਰਿਆਂ ਦੇ ਵੱਡੇ ਜਿਹੜਾ ਜਿਹਨੂੰ ਇਸਲਾਮ 'ਚ ਹਜ਼ਰਤ ਇਬਰਾਹੀਮ ਕਰਕੇ ਕਿਹਾ ਜਾਂਦਾ ਹੈ, ਪ੍ਰੋਫਿਟ ਇਬਰਾਹੀਮ, ਜਿਹੜੇ ਨੇ ਯਹੂਦੀ ਨਾਲ ਕਹਿੰਦੇ ਨੇ ਅਬਰਾਹਮ, ਕ੍ਰਿਸਚਨ ਵੀ ਉਹਦੇ ਨਾਲ ਕਹਿੰਦੇ ਨੇ। ਹੁਣ ਇਹ ਤਿੰਨੋਂ ਹੀ ਧਰਮਾਂ ਦੇ ਅਬਰਾਹਮ ਜੁਆਇੰਟ ਜਿਹੜੇ ਨੇ ਜਾਂ ਸਾਂਝੇ ਪੈਗੰਬਰ ਨੇ। ਔਰ ਇਸੇ ਲਈ ਜਦੋਂ ਅਲਾਮਾ ਇਕਬਾਲ ਨੇ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਉੱਤੇ ਇਹ ਕਿਹਾ ਸੀ ਕਿ ਬੁੱਤ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਇਬਰਾਹਿਮ ਸੇ ਆਜ਼ਰ ਕਾ ਘਰ ਰੋਸ਼ਨ ਹੁਆ, ਕਿਉਂਕਿ ਉਹਨਾਂ ਨੇ ਇਸ ਲਈ ਰੈਫਰ ਕੀਤਾ ਸੀ ਕਿ ਇਬਰਾਹੀਮ ਜਾਂ ਅਬਰਾਹਮ ਇਹ ਤਿੰਨਾਂ ਹੀ ਧਰਮਾਂ ਦੇ ਸਾਂਝੇ ਇਸ ਲਈ ਇਹਨਾਂ ਤਿੰਨਾਂ ਧਰਮਾਂ ਨੂੰ ਟੁਗੈਦਰ ਐਬਰਾਹਮੈਨਿਕ ਰਿਲੀਜਨਸ ਵੀ ਕਿਹਾ ਜਾਂਦਾ ਹੈ। ਔਰ ਉਹਨੂੰ ਰੈਫਰ ਇਹ ਕਰ ਰਿਹਾ ਹੈ ਉਹਨਾਂ ਦਾ ਆਸ਼ੀਸ਼ ਸ਼ਰਮਾ, ਔਰ ਉਹ ਕਹਿ ਰਿਹਾ ਹੈ ਕਿ ਵੀ ਇਹ ਜਿਹੜੇ ਨੇ ਜਿਹੜਾ ਜ਼ਿਆਦਾ ਰੌਲਾ ਪਾਇਆ ਜਾਂਦਾ ਹੈ, ਕਲਚਰ ਆਫ ਪੀਸ ਕੈਨ ਨਾਟ ਬੀ ਜਸਟ ਓਨਲੀ ਬਾਈ ਐਬਰਾਹਮੈਨਿਕ ਰਿਲੀਜਨਸ, ਕਿ ਤੁਸੀਂ ਇਹਨਾਂ ਤਿੰਨਾਂ ਧਰਮਾਂ ਦੀ ਉੱਤੇ ਜੋ ਹੁੰਦਾ ਉਹਦੀ ਗੱਲ ਕਰਕੇ ਨਹੀਂ ਕਰ ਸਕਦੇ। ਵਾਈਲ ਇੰਡੀਆ ਫੁਲੀ ਐਗਰੀਡ ਦੈਟ ਐਂਟਾਈ ਸੈਮਿਟਿਜ਼ਮ, ਇਸਲਾਮੋਫੋਬੀਆ ਐਂਡ ਐਂਟਾਈ ਕ੍ਰਿਸਚਨ ਐਕਟਸ ਨੀਡਡ ਟੂ ਬੀ ਕੰਡੈਮਡ, ਵੀ ਇਹਨਾਂ ਦੀ ਕੰਡੈਮਨੇਸ਼ਨ ਅਸੀਂ ਮੰਨਦੇ, and the country also firmly condemned such acts. He pointed out that UN resolutions on such important issues spoke only of these three Abrahamic religions together, ਕਿ ਜਿੰਨੇ ਰੈਜ਼ੋਲੂਸ਼ਨ ਹੁੰਦੇ ਨੇ ਉਹ ਅਬਰਾਹਮੈਨਿਕ ਰਿਲੀਜਨ ਦੀ ਗੱਲ ਕਰਦੇ ਨੇ। ਤੁਸੀਂ ਜਿਹੜਾ ਸਾਡੇ ਖਿਲਾਫ ਦਿਸ ਆਗਸਟ ਬਾਡੀ, ਇਹ ਹੁਣ ਇੰਡੀਆ ਦਾ ਕਹਿ ਰਿਹਾ UN 'ਚ ਖਲੋ ਕੇ ਕਿ ਇਹ ਇੱਕ ਜਿਹੜੀ ਬਹੁਤ ਮਾਣਯੋਗ ਸੰਸਥਾ ਹੈ, fails to acknowledge the rise of hatred and violence against Buddhism, Hinduism and Sikhism, Mr. Sharma said. ਹੁਣ ਇਹ ਜਿਹੜੇ ਨੇ ਬਣਾ ਕੇ ਉਹਨਾਂ ਤਿੰਨਾਂ ਦੇ ਨਾਲ ਲੜਨ ਦੇ ਲਈ, ਕਿਉਂਕਿ ਹੁਣ ਉਹਦੇ ਆਪ ਪੈਰੋਕਾਰ ਬਣੇ ਨੇ। ਔਰ ਗੱਲ ਇਸ ਗੱਲ ਦਾ ਧਿਆਨ ਰਹੇ ਕਿ ਸਿੱਖਿਜ਼ਮ ਕੋਈ ਹਿੰਦੂ ਉਸ ਤਹਿਜ਼ੀਬ ਦਾ ਧਰਮ ਨਹੀਂ ਹੈ, ਇਹ ਮਚ ਕਲੋਜ਼ਰ ਹੈ ਟੂ ਦਾ ਐਬਰਾਹਮੈਨਿਕ ਰਿਲੀਜਨਸ, ਕਿਉਂਕਿ ਐਬਰਾਹਮੈਨਿਕ ਰਿਲੀਜਨ ਤਿੰਨੋਂ ਹੀ ਜਿਹੜੇ ਨੇ ਇੱਕ ਰੱਬ 'ਚ ਯਕੀਨ ਕਰਦੇ ਨੇ। ਔਰ ਇਹੀ ਹਜ਼ਰਤ ਇਬਰਾਹੀਮ ਜਾਂ ਅਬਰਾਹਮ ਪ੍ਰੋਫਿਟ ਦੀਆਂ ਟੀਚਿੰਗਸ ਨੇ। ਔਰ ਇੱਥੇ ਵੀ ਜਦੋਂ ਜੇ ਅਲਾਮਾ ਇਕਬਾਲ ਨੇ ਜਿਹੜਾ ਉਹ ਤੌਹੀਦ ਦੀ ਗੱਲ ਕੀਤੀ, ਤੇ ਤੌਹੀਦ ਐਬਰਾਹਮੈਨਿਕ ਰਿਲੀਜਨਸ ਦਾ ਬੇਸ ਹੈ। ਹਿੰਦੂ ਤਾਂ ਪੋਲੀਥੀਜ਼ਮ ਹੈ, ਪੋਲੀਥੀਜ਼ਮ 33 ਕਰੋੜ ਦੇਵੀ ਦੇਵਤੇ, ਹਰ ਚੀਜ਼ ਦੀ ਦੇਵੀ ਹੈ, ਹਰ ਚੀਜ਼ ਦਾ ਦੇਵਾ ਹੈ। ਇਹ ਤਾਂ ਹੈ ਨਹੀਂ। ਸਿੱਖਿਜ਼ਮ ਤਾਂ ਮੰਨਦਾ ਹੀ ਨਹੀਂ ਹੈ। ਸਿੱਖਿਜ਼ਮ ਤਾਂ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਪਰ ਤੁਸੀਂ ਇਹਨਾਂ ਦਾ ਔਰ ਉਹਦੇ 'ਚ ਫਿਰ ਇਹ ਕੋਟ ਕਰ ਰਿਹਾ ਉੱਥੇ ਖਲੋ ਕੇ ਕਿ ਜੀ ਤੁਸੀਂ ਸਾਡੇ ਤਿੰਨਾਂ ਧਰਮਾਂ ਨੂੰ ਕਿਵੇਂ ਇਗਨੋਰ ਕਰ ਸਕਦੇ ਹੋ, ਤੁਸੀਂ ਜਸਟ ਐਬਰਾਹਮੈਨਿਕ। ਉਹ ਕਹਿ ਰਿਹਾ ਕਿ ਵੀ ਇਹ ਕਿੰਨੀਆਂ ਵਾਇਲੈਂਸਿਸ ਹੋਈਆਂ। ਸ਼ਰਮਾ ਰਿਕਾਰਡ ਦਾ ਸ਼ੈਟਰਿੰਗ ਆਫ ਆਈਕੋਨਿਕ ਬਾਮਿਆਨ ਬੁੱਧਾ ਬਾਈ ਫੰਡਾਮੈਂਟਲਿਸਟ ਇਨ ਅਫਗਾਨਿਸਤਾਨ, ਕਿ ਬਨਿਆਨ ਦੇ ਵਿੱਚ ਬੁੱਧ ਦਾ ਸੈਂਕੜਿਆਂ ਸਾਲ ਪੁਰਾਣਾ ਬੁੱਤ ਫੰਡਾਮੈਂਟਲਿਸਟਾਂ ਨੇ ਤੋੜਿਆ ਸੀ, ਜ਼ਾਹਰ ਹੈ ਅਫਗਾਨ ਵੱਲੋਂ ਕਰ ਰਿਹਾ। ਐਜ਼ ਵੈਲ ਐਜ਼ ਦਾ ਟੈਰਰਿਸਟ ਬੰਬਿੰਗ ਆਫ ਏ ਗੁਰਦੁਆਰਾ ਇਨ ਵਾਰ ਟੌਰਨ ਕੰਟਰੀ ਇਨ ਮਾਰਚ, ਕਿ ਮਾਰਚ ਦੇ ਮਹੀਨੇ 'ਚ ਕਾਬਲ ਦੇ ਗੁਰਦੁਆਰੇ ਦੇ ਵਿੱਚ ਹੋਇਆ, ਜਿਹੜਾ ਕਿ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਦਾ ਕੰਮ ਹੈ, ਰਾਜ ਹੈ। ਫਿਰ ਉਹ ਕਹਿ ਰਿਹਾ where 25 Sikh worshippers were killed, 25 Sikh ਉਹਦੇ 'ਚ ਮਾਰੇ ਗਏ ਸੀ। and the destruction of Hindu and Buddhist temples and minority cleansing of these religions by countries। ਵਾੜਨਾ ਤਾਂ ਹਿੰਦੂ ਹੈ, ਗੱਲ ਤਾਂ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਵੀ ਇਹ ਸਾਰੇ ਧਰਮ, ਅਸੀਂ ਜੇ ਅਬਰਾਹਮੈਨਿਕ ਰਿਲੀਜਨਸ ਦਾ ਇੱਕ ਛਤਰੀ ਹੈ ਤੇ ਸਾਡੇ ਕੋਲ ਹਿੰਦੂਇਜ਼ਮ ਦੀ ਛਤਰੀ ਹੈ, ਜੇ ਥੱਲੇ ਅਸੀਂ ਬੁੱਧਿਜ਼ਮ ਔਰ ਸਿੱਖਿਜ਼ਮ ਦੇ ਪੈਰੋਕਾਰ ਬਣੇ। ਪਰ ਤੁਸੀਂ ਜਿਹੜਾ ਹੈ but the current member states refuse to speak of these religions in the same breath as the first three Abrahamic religions। Why is this selectivity? ਉਹ ਪੁੱਛ ਰਿਹਾ ਕਿ ਜੀ ਇਹ ਤੁਸੀਂ ਸਿਰਫ ਐਬਰਾਹਮੈਨਿਕ ਰਿਲੀਜਨਸ ਦੀ ਕਿਉਂ ਗੱਲ ਕਰਦੇ ਹੋ? ਸਾਡੇ ਖਿਲਾਫ ਜਿਹੜੇ ਅਸੀਂ
ਹਿੰਦੂ ਫਿਰ ਉਹ ਅੱਗੇ ਜਾ ਕੇ ਆਪਣੇ ਉਹਦੇ 'ਚ ਉਹ ਪੂਰਾ ਕਹਿੰਦਾ ਹੈ ਕਿ ਹਿੰਦੂਇਜ਼ਮ ਇੱਕ ਧਰਮ ਨਹੀਂ ਹੈ, ਇਹ ਤਾਂ ਕਲਚਰ ਹੈ। ਔਰ ਉਹਨੇ ਕਿਹਾ ਕਿ ਵੀ ਇਹ ਸਾਰਾ ਜਿਹੜਾ ਹੈ ਇਸ ਅਸੀਂ ਉਸ ਕਲਚਰ ਨੂੰ ਜਿਹੜਾ ਕਰਦੇ ਹਾਂ, ਇੰਡੀਆ ਇਜ਼ ਨਾਟ ਜਸਟ ਏ ਕਲਚਰ, ਕੱਲਾ ਪਹਿਲਾਂ ਉਹਨੇ ਕਿਹਾ ਇਹ ਕਲਚਰ ਹੈ, ਧਰਮ ਨਹੀਂ। ਫਿਰ ਉਹ ਕਹਿੰਦਾ ਇੰਡੀਆ ਇਜ਼ ਨਾਟ ਜਸਟ ਏ ਕਲਚਰ ਆਲਸੋ ਬਟ ਆਲਸੋ ਏ ਸਿਵਲਾਈਜੇਸ਼ਨ ਇਨ ਇਟਸੈਲਫ, ਕਿ ਇਹ ਤਾਂ ਪੂਰੀ ਆਪਣੇ ਆਪ ਤਹਿਜ਼ੀਬ ਹੈ। ਹੁਣ ਇਹ ਤੁਸੀਂ ਦੇਖੋ ਵੀ ਅਸੀਂ ਲੜਾਈ ਉੱਥੇ ਕਿਹੜੀ ਲੜ ਰਹੇ ਹਾਂ, ਜਿਹੜੇ ਸਾਡੇ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਜੀ ਖੇਤੀ ਕਾਨੂੰਨ ਵਾਪਸ ਹੋ ਜਾਣਗੇ ਤਾਂ ਸਾਨੂੰ ਚੰਦਰਮਾ ਮਿਲ ਜਾਏਗਾ, ਪਰ ਇਹ ਇੱਥੇ ਤੁਹਾਨੂੰ ਢਾਲ ਬਣਾ ਕੇ ਇਹਨਾਂ ਨੂੰ ਚੈਲੰਜ ਕਰਕੇ ਆਪਣੀ ਹਿੰਦੂ ਤਹਿਜ਼ੀਬ ਨੂੰ ਰੈਕਗਨਾਈਜ਼ ਕਰਵਾਉਣਾ ਚਾਹੁੰਦੇ ਨੇ। ਔਰ ਇਸ ਸਾਰੇ ਦੇ ਨਾਲ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੰਡੀਆ ਦਾ ਰਿਪਰੈਜ਼ੈਂਟੇਟਿਵ, ਜਿਹੜੀ ਖਬਰ ਮੈਂ ਹੁਣੇ ਹੀ ਪੰਜਾਬੀ ਮੀਡੀਆ 'ਚ ਦੇਖੀ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਗੈਰ ਸਿੱਖ ਸੰਸਥਾ ਨੂੰ ਸੌਂਪਣਾ ਯੂਨਾਈਟਿਡ ਨੇਸ਼ਨਸ ਦੇ ਰੈਜ਼ੋਲੂਸ਼ਨ ਦੀ ਉਲੰਘਣਾ, ਇਹ ਵੀ ਉਹਨਾਂ ਨੇ UN ਦੇ ਵਿੱਚ ਲਿਆਂਦਾ। ਹਾਲਾਂਕਿ ਅਸੀਂ ਕੱਲ ਦੇ ਪ੍ਰੋਗਰਾਮ 'ਚ ਕਰਤਾਰਪੁਰ ਸਾਹਿਬ ਕੋਰੀਡੋਰ ਔਰ ਜਿਹੜਾ ਸਿੱਖ ਮੈਰਿਜ ਐਕਟ ਔਰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਹਵਾਲੇ ਨਾਲ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਕਲੀਅਰ ਕੀਤਾ ਵੀ ਇਹਦੇ 'ਚ ਐਡਮਿਨਿਸਟ੍ਰੇਟਿਵ ਕੀ ਲਾਈਨ ਹੈ। ਪਰ ਇੰਡੀਆ ਨੇ ਅੱਜ ਇਹ ਜਿਹੜਾ ਸਵਾਲ ਹੈ ਇਹ UN ਦੇ ਵਿੱਚ ਚੁੱਕਿਆ ਕਿ ਵੀ ਇਹ ਜਿਹੜਾ ਇਸਲਾਮਾਬਾਦ ਵੱਲੋਂ ਚੁੱਕਿਆ ਕਦਮ ਹੈ ਕਿ ਜੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਉਹਨਾਂ ਨੇ ਉਸ ਬੋਰਡ ਨੂੰ ਦਿੱਤਾ ਜਿਹਦੇ 'ਚ ਕੋਈ ਸਿੱਖ ਨਹੀਂ ਹੈ, ਔਰ ਇਹ UN ਰੈਜ਼ੋਲੂਸ਼ਨ ਦੀ ਸਿਕਿਉਰਿਟੀ ਕਾਉਂਸਲ ਦੇ ਉਹਦੀ ਵਾਇਓਲੇਸ਼ਨ ਹੈ। ਔਰ ਇਹ ਜਿਹੜਾ ਇਵੈਕੂਅਸ ਟਰਸਟ ਪ੍ਰਾਪਰਟੀ ਬੋਰਡ ਨੂੰ ਪ੍ਰਬੰਧ ਦੇਣਾ ਔਰ ਇਹ ਮਨਮਰਜ਼ੀ ਕੀਤੀ। ਔਰ ਇਹ ਹੁਣ ਮਤਲਬ ਤੁਸੀਂ ਇਹ ਦੇਖੋ ਕਿ ਇੱਥੇ ਵੀ ਟਾਰਗੇਟ ਪਾਕਿਸਤਾਨ ਹੈ। ਬਿਲਕੁਲ, ਹਾਲਾਂਕਿ ਪਾਕਿਸਤਾਨ ਇੱਕ ਇਸਲਾਮਿਕ ਮੁਲਕ ਹੋਣ ਦੇ ਬਾਵਜੂਦ ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਗੁਰਦੁਆਰਾ ਕਰਤਾਰਪੁਰ ਸਾਹਿਬ ਖੋਲ੍ਹਿਆ। ਇਸ ਵੇਲੇ ਉਹ ਬੁੱਧ ਧਰਮ ਦੀਆਂ ਨਾਲ ਸੰਬੰਧਿਤ ਥਾਵਾਂ ਹੋਣ, ਹਿੰਦੂ ਧਰਮ ਨਾਲ ਹੋਏ, ਕਟਾਕਸ਼ ਰਾਜ ਹੋਏ, ਇਹਨਾਂ ਦਾ ਕਸ਼ਮੀਰ ਦੇ ਵਿੱਚ ਸ਼ਾਰਦਾ ਪੀਠ ਹੋਏ, ਹੁਣ ਕਰਾਚੀ ਦੇ ਜਿਹੜੇ ਹੈ ਉਹ ਸਾਰਿਆਂ ਨੂੰ ਜਿਵੇਂ ਇਮਰਾਨ ਖਾਨ ਵਿਦ ਪੈਸ਼ਨ ਕਿ ਵੀ ਜਿਹੜੇ ਇਸਲਾਮ ਦੀ ਤਹਿਜ਼ੀਬ 'ਚ ਮਾਈਨੋਰਟੀਜ਼ ਦਾ ਤਹਫੁਜ਼ ਹੈ ਉਹ ਕਰ ਰਹੇ ਨੇ, ਤੇ ਇਧਰ ਇੱਕ ਪਾਸੇ ਇਹਨਾਂ ਨੂੰ ਟਾਰਗੇਟ ਕਰ ਰਹੇ ਕਿ ਜੀ ਤੁਸੀਂ ਅਬਰਾਹਮੈਨਿਕ ਰਿਲੀਜਨਸ ਦੀ ਗੱਲ ਕਰਦੇ ਹੋ, ਅਸੀਂ ਹਿੰਦੂ ਆਪਣੇ ਆਪ ਸਿਰਫ ਧਰਮ ਨਹੀਂ, ਅਸੀਂ ਕਲਚਰ ਹੈ, ਤਹਿਜ਼ੀਬ ਹੈ, ਔਰ ਕੱਲਾ ਕਲਚਰ ਨਹੀਂ, ਅਸੀਂ ਸਿਵਲਾਈਜੇਸ਼ਨ ਹੈ। ਬਿਲਕੁਲ, ਤੇ ਹੁਣ ਇਹ ਇਹਨਾਂ ਦੇ ਨਾਲ ਸਾਡਾ ਵਾਹ ਹੈ, ਸਾਡੀ ਲੜਾਈ ਇਹਨਾਂ ਦੇ ਨਾਲ ਹੈ। ਅਸੀਂ ਤਾਂ ਬੈਠੇ ਅਜੇ 1 ਦੂਣੀ 2 ਦੂਣੀ 4 ਦਾ ਹੀ ਪਹਾੜਾ ਪੜ ਰਹੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।